ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਸਭ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ ਸੁਪੀਰੀਅਰ ਕੋਰਟ ਦੇ ਲਈ ਜੱਜ ਦੇ ਲਈ ਇਸ ਟਾਈਮ ਇਲੈਕਸ਼ਨ ਰਨ ਕਰ ਰਹੇ ਨੇ ਮੋਨਿਕਾ ਸੈਣੀ ਡੋਨਾਬੈਡ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਰਸੈਡ ਕਾਊਂਟੀ ਦੇ ਵਿੱਚ ਆ ਰਹੀਆਂ ਮਾਰਚ ਦੀਆਂ ਇਲੈਕਸ਼ਨਸ ਦੇ ਵਿੱਚ ਤੁਹਾਡੇ ਬੈਲਟ ਦੇ ਉੱਤੇ ਨਜ਼ਰ ਆਉਣਗੇ। ਆਪਣੇ ਪੰਜਾਬੀ ਮੂਲ ਦੀ ਇਹ ਲੜਕੀ ਆ, ਇਹ ਕੁੜੀ ਆ, ਸੋ ਇਹ ਇਲੈਕਸ਼ਨ ਦੇ ਵਿੱਚ ਰਨ ਕਰ ਰਹੇ ਆ। ਤੇ ਆਓ ਜਾਣਦੇ ਹਾਂ ਕਿ ਕਿਹੜੀਆਂ ਗੱਲਾਂ ਆ, ਕੀ ਕਿੱਦਾਂ ਦੇਖਦੇ ਆ, ਉਹਨਾਂ ਦੇ ਬਾਰੇ ਜਾਣਦੇ ਹਾਂ ਤੇ ਫਿਰ ਅੱਗੇ ਜਿਹੜੇ ਆ ਉਹ ਸਵਾਲ ਜਵਾਬ ਜੋੜੇ ਕਰਦੇ ਆ। ਸਭ ਤੋਂ ਪਹਿਲਾਂ ਮੋਨਿਕਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਧੰਨਵਾਦ ਮੈਨੂੰ ਇੱਥੇ ਆਉਣ ਲਈ ਅੱਜ। ਜੀ ਸੋ ਮੋਨਿਕਾ ਜੀ, ਥੋੜਾ ਜਿਹਾ ਪਹਿਲਾਂ ਆਪਣਾ ਥੋੜਾ ਬੈਕਗਰਾਊਂਡ ਦੱਸੋ। ਤੁਸੀਂ ਬੋਰਨ ਐਂਡ ਬ੍ਰੌਟ ਅਪ ਇੱਥੇ ਦੇ ਆ ਜਾਂ ਪੰਜਾਬ ਤੋਂ ਮਾਈਗ੍ਰੇਟ ਹੋਏ, ਪਰਿਵਾਰ ਦੇ ਬਾਰੇ ਜੋ ਵੀ ਤੁਸੀਂ ਸ਼ੇਅਰ ਕਰੋ ਥੋੜੀ ਜਿਹੀ ਆਪਣੀ ਬੈਕਗਰਾਊਂਡ ਸਟੋਰੀ। ਹਾਂਜੀ, ਸੋ ਮੇਰੇ ਪਰਿਵਾਰ ਇੱਥੋਂ 1979 ਚ ਪੰਜਾਬ ਤੋਂ ਇੱਥੇ ਮਾਈਗ੍ਰੇਟ ਹੋਏ ਸੀਗੇ। ਪਹਿਲਾਂ ਯੂਬਾ ਸਿਟੀ ਸੀਗੇ ਤੇ ਯੂਬਾ ਸਿਟੀ ਤੋਂ ਫਿਰ ਬਾਅਦ ਚ ਲਿਵਿੰਗਸਟਨ ਆ ਕੇ ਸੈਟਲ ਕਰ ਗਏ ਸੀਗੇ। ਮੈਂ ਇੱਥੇ ਦੀ ਹਾਂ, ਮੈਂ ਇੱਥੇ ਮਰਸੈਡ ਚ ਬੋਰਨ ਹੋਈ ਹਾਂ ਤੇ ਮੈਂ ਲਿਵਿੰਗਸਟਨ ਦੇ ਵਿੱਚ ਗਰੋ ਅਪ ਹੋਈ ਸੀਗੀ ਤੇ ਪੂਰੀ ਉਮਰ ਉੱਥੇ ਲਿਵਿੰਗਸਟਨ ਸੀਗੀ। ਤੇ ਫਿਰ ਕਾਲਜ ਵੇਲੇ ਮੈਂ UC ਡੇਵਿਸ ਚਲ ਗਈ ਤੇ ਉੱਥੇ ਡੇਵਿਸ ਵੱਲ ਮੈਂ ਆਪਣੀ ਪੂਰੀ ਪੜ੍ਹਾਈ ਕੀਤੀ, ਅੰਡਰ ਗ੍ਰੈਜੂਏਟ ਤੇ ਲਾਅ ਸਕੂਲ ਵੀ। ਤੇ ਜਦੋਂ ਮੇਰੀ ਲਾਅ ਡਿਗਰੀ ਖਤਮ ਹੋ ਗਈ ਸੀ ਫਿਰ ਮੈਂ ਵਾਪਸ ਆ ਗਈ ਮਰਸੈਡ ਕਾਊਂਟੀ ਨੂੰ ਤੇ ਹੁਣ ਪਿਛਲੇ 15 ਸਾਲਾਂ ਦੀ ਮੈਂ ਇੱਥੇ ਵਕੀਲ ਆ। ਓਕੇ, ਸੋ ਤੁਸੀਂ ਇੱਥੇ ਆਪਣੀ ਇਸ ਟਾਈਮ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਉਹ ਕਰ ਰਹੇ ਕਿਹੜੇ ਹਿੱਸੇ ਦੇ ਵਿੱਚ, ਕਾਨੂੰਨ ਦੇ, ਕ੍ਰਿਮੀਨਲ, ਸਿਵਲ ਜਾਂ ਸਮਾਲ ਕਲੇਮ, ਕਿਹਦੇ ਵਿੱਚ ਤੁਸੀਂ ਜ਼ਿਆਦਾ ਪ੍ਰੈਕਟਿਸ ਕਰਦੇ ਹੋ? ਸੋ ਜਦੋਂ ਮੈਂ ਪਹਿਲਾਂ ਸ਼ੁਰੂ ਕੀਤਾ ਸੀਗਾ ਮੈਂ DA ਦੇ ਆਫਿਸ ਕਰਦੀ ਸੀਗੀ। ਸੋ ਫਿਰ ਮੈਂ ਪ੍ਰਾਈਵੇਟ ਪ੍ਰੈਕਟਿਸ ਨਹੀਂ, ਮੈਂ ਗਵਰਨਮੈਂਟ ਲਈ ਕੰਮ ਕਰਦੀ ਸੀਗੀ। ਸੋ ਜਿੱਦਾਂ ਹੁਣ ਕਿਸੇ ਨੇ ਕੋਈ ਕ੍ਰਾਈਮ ਕਮਿਟ ਕੀਤਾ ਹੋਵੇ, ਫਿਰ ਮੇਰੀ ਜੌਬ ਸੀਗੀ ਕਿ ਉਹਨਾਂ ਨੂੰ ਕੋਰਟ ਤੇ ਲੈ ਕੇ ਜਾਣਾ ਤੇ ਫਿਰ ਕਿ ਉਹਨਾਂ ਨੂੰ ਫਿਰ ਜੇਲ੍ਹ ਕਰਾਉਣੀ ਪਈ ਜਾਂ ਕਮਿਊਨਿਟੀ ਸਰਵਿਸ ਸੀਗੀ, ਜੋ ਵੀ ਸੀਗਾ ਉਹ ਮੇਰਾ ਕੰਮ ਸੀਗਾ। ਔਰ 7 ਸਾਲ ਮੈਂ DA ਦੇ ਆਫਿਸ ਕੰਮ ਕੀਤਾ ਤੇ DA ਦੇ ਆਫਿਸ ਤੋਂ ਬਾਅਦ ਮੈਂ ਹੁਣ ਮਰਸੈਡ ਕਾਊਂਟੀ ਸੁਪੀਰੀਅਰ ਕੋਰਟ 'ਚ ਕੰਮ ਕਰਦੀ ਹਾਂ। ਹੁਣ ਮੈਂ ਜੱਜਸ ਦੇ ਨਾਲ ਕੰਮ ਕਰਦੀ ਹਾਂ। ਸੋ ਮੈਂ ਹਾਲੇ ਵੀ ਪ੍ਰਾਈਵੇਟ ਨਹੀਂ ਕਰਦੀ, ਮੈਂ ਜਿਹੜੇ ਜੱਜ ਆ ਮੈਂ ਉਹਨਾਂ ਦੀ ਵਕੀਲ ਆ। ਸੋ ਮੈਂ ਸਿਰਫ ਜੱਜਸ ਦੀ ਹੈਲਪ ਕਰਦੀ ਹਾਂ, ਉਹਨਾਂ ਦੇ ਜਿਹੜੇ ਕੇਸ ਹੁੰਦੇ ਆ ਉਹਨਾਂ ਦੀ ਮਦਦ ਕਰਦੀ ਹਾਂ। ਤੇ ਸਾਡੇ ਜੱਜਸ ਦੀ ਇੱਥੇ ਹੁਣ ਘੱਟ ਆ, ਜਿੰਨੇ ਚਾਹੀਦੇ ਉਹਨੇ ਹੈ ਨਹੀਂ ਗਏ। ਸੋ ਹਫ਼ਤੇ ਦੇ ਵਿੱਚ 1-2 ਵਾਰੀ ਮੈਂ ਆਪ ਵੀ ਕੇਸ ਸੁਣਦੀ ਹਾਂ ਤੇ ਜੱਜ ਬਣ ਕੇ ਬੈਠੀ ਆ। ਸੋ ਠੀਕ ਆ। ਸੋ ਵਿਦ ਦਿਸ ਇਲੈਕਸ਼ਨ ਜੇ ਤੁਸੀਂ ਵਿਨ ਕਰਦੇ ਆ ਤੇ ਫਿਰ ਤੁਹਾਨੂੰ ਇੱਕ ਪਰਮਾਨੈਂਟ ਸੀਟ ਮਿਲ ਜੂਗੀ ਸੁਪੀਰੀਅਰ ਕੋਰਟ ਦੇ ਵਿੱਚ? ਹਾਂਜੀ, ਸੋ ਉਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੁਣ ਮੈਂ ਟੈਂਪਰੇਰੀ ਜੱਜ ਹਾਂ। ਸੋ ਮੈਂ ਹਫ਼ਤੇ 'ਚ 1-2 ਵਾਰੀ ਕੇਸ ਸੁਣਦੀ ਹਾਂ ਤੇ ਜਿੱਦਾਂ ਦੇ ਕੇਸ ਮੈਂ ਸੁਣਦੀ ਹਾਂ, ਹੁਣ ਮੈਂ ਜਿੱਦਾਂ ਵੱਡੇ ਫੈਲਨੀ ਨਹੀਂ ਸੁਣ ਸਕਦੀ, ਮੈਂ ਲਿਮਿਟਡ ਹੈ ਕਿ ਕਿੱਦਾਂ ਦੇ ਕੇਸਿਸ ਸੁਣ ਸਕਦੀ ਹਾਂ। ਇੱਕ ਵਾਰੀ ਮੈਂ ਪਰਮਾਨੈਂਟ ਜੱਜ ਬਣ ਗਈ ਤੇ ਫਿਰ ਮੈਂ ਸਾਰਾ ਕੁਝ ਕਰ ਸਕਦੀ ਹਾਂ ਐਂਡ ਦੈਟ ਬੀ ਮਾਈ ਫੁੱਲ ਟਾਈਮ ਜੌਬ। ਸੋ ਹੁਣ ਤੁਸੀਂ ਜਿੱਦਾਂ ਤੁਸੀਂ ਦੱਸਿਆ ਵੀ ਇੱਥੇ ਤੁਸੀਂ ਬੋਰਨ ਐਂਡ ਬ੍ਰੌਟ ਅਪ ਆ, ਸਾਰਾ ਕੁਝ ਤੁਸੀਂ ਦੇਖਿਆ, UC ਡੇਵਿਸ ਦੇ ਵਿੱਚ ਤੁਸੀਂ ਪੜ੍ਹੇ ਆ, ਲਾਅ ਸਕੂਲ ਦੇ ਵਿੱਚ ਤੁਸੀਂ ਗਏ ਆ, ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ ਸਕੂਲਿੰਗ ਦੇ ਵਿੱਚ ਰਿਹਾ? ਅਕਸਰ ਆਪਾਂ ਮੋਨਿਕਾ ਜੀ ਸੁਣਦੇ ਇੱਥੋਂ ਦੇ ਬੱਚਿਆਂ ਦੇ ਕੋਲੋਂ ਬੁਲਿੰਗ, ਬਾਹਰ ਦੇ ਹੋਣ ਕਰਕੇ ਕਲਚਰਲ ਡਿਫਰੈਂਸਿਸ ਤੇ ਹੋਰ ਸਾਰੀਆਂ ਚੀਜ਼ਾਂ। ਹਾਊ ਡਿਡ ਯੂ ਫੀਲ ਇਟ? ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਾਰਾ? ਕਦੀ ਤਾਂ ਥੋੜੀ ਜਿਹੀ ਹੁੰਦੀ ਆ, ਜਦੋਂ ਤੁਸੀਂ ਕੋਈ ਵੀ ਜਗ੍ਹਾ 'ਚ ਹੋਵੇ ਜਿੱਥੇ ਕਈ ਦੂਜੇ ਜਗ੍ਹਾ ਤੋਂ ਲੋਕ ਇਕੱਠੇ ਆਉਂਦੇ ਆ, ਕੋਈ ਹੁੰਦੇ ਆ ਜਿਹੜੇ ਥੋੜੇ ਬੁਲੀਇੰਗ ਕਰਦੇ, ਥੋੜੇ ਮੀਨ ਹੁੰਦੇ ਆ, ਪਰ ਫॉर द मोस्ट पार्ट ਲਿਵਿੰਗਸਟਨ ਦੇ ਵਿੱਚ ਇੰਨੇ ਪੰਜਾਬੀ ਸੀਗੇ ਤੇ ਆਪਣੇ ਇੰਨੇ ਬੰਦੇ ਸੀਗੇ ਕਿ ਉੱਥੇ ਇੰਨੀ ਬੁਲੀਇੰਗ ਦਾ ਮੈਨੂੰ ਐਕਸਪੀਰੀਅੰਸ ਨਹੀਂ ਹੋਇਆ। ਤੇ ਫਿਰ ਜੋ UC ਡੇਵਿਸ ਦੇ ਵਿੱਚ ਵੀ ਬਥੇਰੇ ਆਪਣੇ ਬੰਦੇ ਹੈਗੇ ਆ, ਉੱਥੇ ਕਈ ਆਰਗੇਨਾਈਜੇਸ਼ਨ ਸੀਗੀਆਂ, ਉੱਥੇ ਪੰਜਾਬੀ ਕਲੱਬ ਸੀਗਾ, ਸਾਊਥ ਏਸ਼ੀਅਨ ਗਰੁੱਪ ਸੀਗੇ ਤੇ ਫਿਰ ਮੈਂ ਸਾਰੇ ਗਰੁੱਪਾਂ ਦੇ ਵਿੱਚ ਮੈਂ ਜੁਆਇਨ ਕੀਤਾ ਸੀਗਾ ਤੇ ਫਿਰ ਆਪਣੇ ਬੰਦੇ ਆਪਣੇ ਨਾਲ ਹਮੇਸ਼ਾ ਰਹਿੰਦੇ ਆ ਤੇ ਫਿਰ ਇਟ ਵਾਸ ਅ ਵੈਰੀ ਗੁੱਡ ਐਕਸਪੀਰੀਅੰਸ। ਠੀਕ ਹੈ। ਸੋ ਬਿਲਕੁਲ। ਤੇ ਹੁਣ ਕਾਫੀ ਚਿਰ ਤੋਂ ਜਿੱਦਾਂ ਤੁਸੀਂ ਕਹਿੰਦੇ ਵੀ ਵਿਚਰਦੇ ਆ, ਪਿਛਲੇ 15 ਸਾਲਾਂ ਤੋਂ ਇਸ ਦੇ ਵਿੱਚ DA ਆਫਿਸ ਦੇ ਵਿੱਚ ਜੱਜਿਸ ਦੀ ਹੈਲਪ ਕਰਦੇ ਆ, ਐਜ਼ ਏ ਜੱਜ ਵੀ ਤੁਸੀਂ ਕਈ ਕੇਸਿਸ ਜਿਹੜੇ ਸੁਣਦੇ ਆ। ਕਮਿਊਨਿਟੀ ਜਦੋਂ ਤੁਹਾਡੇ ਨਾਲ ਗੱਲ ਕਰਦੀ ਹੈ, ਕਮਿਊਨਿਟੀ ਦੇ ਕੀ ਇਸ਼ੂਜ਼ ਹੁੰਦੇ ਆ, ਕੀ ਪ੍ਰੋਬਲਮ ਹੁੰਦੇ ਆ ਜਸਟਿਸ ਦੇ ਨਾਲ ਜਾਂ ਜਸਟਿਸ ਸਿਸਟਮ ਨੂੰ ਲੈ ਕੇ, ਕਿੱਦਾਂ ਦੇ ਉਹਨਾਂ ਦੇ ਸਵਾਲ ਰਹਿੰਦੇ ਆ ਜਾਂ ਕੀ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਹੁੰਦੇ ਆ? I think ਕਈ ਸਵਾਲ ਹੁੰਦੇ ਆ ਕਿ ਟਾਈਮ ਬਹੁਤ ਲੱਗਦਾ ਆ ਕੋਰਟ ਸਿਸਟਮ ਦੇ ਵਿੱਚ, ਰਾਈਟ? ਕਿਸੇ ਦੇ ਕਹਿ ਦੋ
ਕਿਸੇ ਦੇ ਅਗੇਂਸਟ ਕ੍ਰਾਈਮ ਕਮਿਟ ਹੋ ਗਿਆ ਕਿ ਕਿਸੇ ਦੇ ਲਵਡ ਵਨ ਦਾ ਮਰਡਰ ਹੋ ਗਿਆ ਤੇ ਹੁਣ ਕੋਰਟ ਸਿਸਟਮ ਦੇ ਵਿੱਚ ਜਾ ਰਹੇ ਆ ਬੰਦੇ ਨੂੰ ਹੁਣ ਜੇਲ੍ਹ ਚੁਕਾਉਣ ਲਈ ਤੇ ਕਈ ਵਾਰੀ 2 3 4 ਸਾਲ ਲੱਗ ਜਾਂਦੇ ਆ ਤੇ ਕਮਿਊਨਿਟੀ ਵਿੱਚ ਕੁਐਸਚਨ ਹੁੰਦਾ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਹੋਇਆ ਆ ਕਿਹਨੇ ਕੀਤਾ ਆ ਇੰਨਾ ਟਾਈਮ ਕਾਹਤੇ ਲੱਗਦਾ ਆ ਪਰ ਇੱਥੇ ਪ੍ਰੋਸੈਸ ਆ ਰਾਈਟ ਤੇ ਕਿੰਨੇ ਸਟੈਪ ਲੈਣੇ ਪੈਂਦੇ ਆ ਪਹਿਲਾਂ ਤੇ ਕਿਉਂਕਿ ਜੱਜਸ ਦੀ ਇੱਥੇ ਸ਼ੋਰਟੇਜ ਵੀ ਹੈਗੀ ਆ ਹੋਰ ਵੀ ਟਾਈਮ ਲੱਗ ਜਾਂਦਾ ਆ ਸੋ ਇੱਕ ਸਵਾਲ ਤਾਂ ਜ਼ਿਆਦਾ ਆਉਂਦਾ ਹੈ ਕਿ ਇੰਨਾ ਟਾਈਮ ਕਾਹਤੇ ਲੱਗਦਾ ਆ ਹੋਰ ਸਵਾਲ ਹੁੰਦਾ ਹੈ ਕਿ ਵਕੀਲ ਕਿੱਥੋਂ ਕਰੀਏ ਤੀਜਾ ਸਵਾਲ ਹੁੰਦਾ ਆ ਇਮੀਗ੍ਰੇਸ਼ਨ ਬਾਰੇ ਰਾਈਟ ਇਮੀਗ੍ਰੇਸ਼ਨ ਦੇ ਕੁਐਸਚਨ ਹੁੰਦੇ ਆ ਕਈ ਵਾਰੀ ਲੋਕਾਂ ਕੋਲੋਂ ਤੇ ਇਹ ਸਾਰਾ ਕੁਛ ਇਹ ਹੈ ਜਿੱਦਾਂ ਕਿ ਜਿਹੜਾ ਸਿਸਟਮ ਆ ਕਈ ਘੱਟ ਲੋਕੀ ਜਾਣਦੇ ਆ ਤੇ ਆਪਣੇ ਇੰਨੇ ਵਕੀਲ ਨਹੀਂ ਹੈਗੇ ਸੋ ਜਵਾਬ ਦੇਣ ਲਈ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਜਾਈਏ ਕਿਹਨੂੰ ਪੁੱਛੀਏ ਠੀਕ ਹੈ ਤੁਸੀਂ ਜਿੱਦਾਂ ਇਹ ਗੱਲ ਕੀਤੀ ਹੁਣ ਮਰਸਡ ਕਾਊਂਟੀ ਦੇ ਵਿੱਚ ਰੀਸੈਂਟਲੀ ਇੱਕ ਬਹੁਤ ਵੱਡਾ ਦਰਦਨਾਕ ਘਟਨਾ ਜਿਹੜੀ ਵਾਪਰੀ ਸੀ ਢੇਰੀ ਫੈਮਿਲੀ ਦੇ ਨਾਲ ਸੋ ਰੀਸੈਂਟਲੀ ਅਸੀਂ ਵੀ ਉੱਥੇ ਗਏ ਜਦ ਜਿਹੜਾ ਮੇਨ ਅਲੈਜਡ ਜਿਹੜਾ ਕਲਪਰੇਟ ਆ ਉਸ ਦੇ ਭਰਾ ਨੂੰ ਸਜ਼ਾ ਸੁਣਾਈ ਗਈ ਆ ਸੋ ਉੱਥੋਂ ਦੇ ਜਸਟਿਸ ਸਿਸਟਮ ਨੇ ਸਜ਼ਾ ਸੁਣਾਈ ਤਕਰੀਬਨ 3.5 ਸਾਲ ਦੀ ਮਹਿਜ਼ ਜਿਹੜੀ ਸਜ਼ਾ ਹੋਈ ਆ ਜਿਹਦੇ ਤੇ ਦੋਸ਼ ਸੀਗੇ ਵੀ ਕਿਡਨੈਪਿੰਗ ਕੀਤੀ ਐਵੀਡੈਂਸ ਮਿਟਾਉਣ ਦੀ ਕੋਸ਼ਿਸ਼ ਕੀਤੀ ਉੱਥੇ ਲਵਡ ਵਨਸ ਦਾ ਫੈਮਿਲੀ ਦਾ ਕਮਿਊਨਿਟੀ ਦਾ ਰਿਐਕਸ਼ਨ ਸੀਗਾ ਵੀ ਇੰਨੀ ਥੋੜੀ ਸਜ਼ਾ ਜਿਹੜੀ ਆ ਉਹ ਕਿਉਂ ਐਜ਼ ਏ ਜੱਜ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਆ ਐਜ਼ ਏ ਪ੍ਰੋਸੀਕਿਊਟਰ ਤੁਸੀਂ ਕਿੱਦਾਂ ਦੇਖਦੇ ਆ ਕਿਉਂਕਿ ਕਮਿਊਨਿਟੀ ਚਾਹੁੰਦੀ ਆ ਵੀ ਨੀਡਸ ਟੂ ਬੀ ਮੋਰ ਸਟ੍ਰਿਕਟ ਮੋਰ ਐਕਸ਼ਨ ਜਿਹੜਾ ਹੋਣਾ ਚਾਹੀਦਾ ਸੀ ਇਸ ਦੇ ਉੱਤੇ ਬਟ ਇਟ ਵਾਸ ਦੇ ਥਾਟ ਵੀ ਕਿਤੇ ਨਾ ਕਿਤੇ ਲੀਨੀਅੰਟ ਰਹਿ ਗਿਆ ਜਾਂ ਥੋੜਾ ਘੱਟ ਸਜ਼ਾ ਮਿਲੀ ਹੈ ਤੁਸੀਂ ਇਸ ਨੂੰ ਕਿੱਦਾਂ ਓਵਰਆਲ ਦੇਖਦੇ ਆ ਸੋ ਜਿੱਦਾਂ ਹੁਣ ਜਿਹੜੇ ਜੱਜਸ ਹੁੰਦੇ ਆ ਸਾਰੇ ਜਿਹੜੇ ਡਿਫਰੈਂਟ ਕ੍ਰਾਈਮ ਹੁੰਦੇ ਆ ਈਚ ਕ੍ਰਾਈਮ ਦੇ ਨਾਲ ਸਜ਼ਾ ਡਿਫਰੈਂਟ ਹੁੰਦੀ ਆ ਤੇ ਜਿਹੜੀ ਸਜ਼ਾ ਆ ਉਹ ਜੱਜ ਨਹੀਂ ਡਿਟਰਮਿਨ ਕਰਦੇ ਉਹ ਜਿਹੜੇ ਲਾਅ ਬਣਾਉਂਦੇ ਆ ਉਹ ਡਿਸਾਈਡ ਕਰਦੇ ਆ ਕਿ ਕਿਸੇ ਨੇ ਚੋਰੀ ਕੀਤੀ ਆ ਤਾਂ ਉਹਨਾਂ ਨੂੰ 2 ਸਾਲ ਮਿਲ ਸਕਦੇ ਜਾਂ 3 ਸਾਲ ਮਿਲ ਸਕਦੇ ਕਿਸੇ ਨੂੰ ਖੂਨ ਕੀਤਾ ਆ ਉਹਨਾਂ ਨੂੰ 25 to life ਮਿਲਦੀ ਆ ਜੇ ਨਹੀਂ ਟਾਈਮ ਮਿਲਦਾ ਆ ਸੋ ਜਿਹੜੇ ਸੈਂਟੈਂਸਸ ਆ ਉਹ ਲੈਜਿਸਲੇਟਰਸ ਕੋਲੋਂ ਆਉਂਦੇ ਆ ਜੱਜਸ ਨੂੰ ਹੁੰਦਾ ਆ ਕਿ ਸਾਨੂੰ ਇਸ ਜਗ੍ਹਾ ਤੱਕ ਅਸੀਂ ਕਰ ਸਕਦੇ ਹਾਂ ਅਸੀਂ 2 ਸਾਲ ਤੇ 10 ਸਾਲ ਤੱਕ ਕਰ ਸਕਦੇ ਜੋ ਵੀ ਹੈਗਾ ਆ ਸੋ ਜੱਜਸ ਆਰ ਲਿਮਿਟਡ ਕਿ ਕੀ ਪਨਿਸ਼ਮੈਂਟ ਦੇ ਸਕਦੇ ਆ ਸੋ ਜਿਹੜਾ ਕਈ ਵਾਰੀ ਜਿਹੜਾ ਚਾਰਜ ਹੁੰਦਾ ਆ ਉਹਦੀ ਮੈਕਸਿਮਮ ਸਜ਼ਾ ਘੱਟ ਹੁੰਦੀ ਆ ਪਰ ਜੱਜ ਉਹਦੇ ਅੱਗੇ ਜਾ ਨਹੀਂ ਸਕਦਾ ਸੋ ਜਿਹੜਾ ਵੀ ਮੈਕਸਿਮਮ ਲਿਖਿਆ ਆ ਉਹੀ ਮੈਕਸਿਮਮ ਹੈਗਾ ਆ ਸੋ ਜਿਹੜਾ ਚਾਰਜ ਕੀਤਾ ਆ ਉਸ ਚਾਰਜ ਦੇ ਹਿਸਾਬ ਦੇ ਨਾਲ ਹੀ ਉਹ ਮੈਕਸ ਦੇ ਸਕਦੇ ਆ ਠੀਕ ਹੈ ਸੋ ਕਹਿ ਲਓ ਵੀ ਕਾਨੂੰਨ ਦੇ ਨਾਲ ਉਹਨਾਂ ਦੇ ਵੀ ਹੱਥ ਕਾਈਂਡ ਆਫ ਜਿਹੜੇ ਉਹ ਵੱਜੇ ਆ ਦੇ ਟਾਈਡ ਵਿਦ ਦੋਜ਼ ਸੋ ਵੀ ਉਹਦੇ ਹਿਸਾਬ ਦੇ ਨਾਲ ਹੀ ਜਿਹੜੀ ਉਹ ਸਜ਼ਾ ਜਿਹੜੀ ਉਹ ਦੇ ਸਕਦੇ ਆ ਜ਼ਿਆਦਾ ਸਟ੍ਰਿਕਟ ਕਰਨ ਲਈ ਜਿਹੜੇ ਲੈਜਿਸਲੇਟਰਸ ਆ ਜਿਹੜੇ ਅਸੈਂਬਲੀ ਮੈਂਬਰਸ ਜਾਂ ਸੈਨੇਟਰਸ ਆ ਉਹ ਡਿਸਾਈਡ ਕਰਦੇ ਆ ਕਿ ਪਨਿਸ਼ਮੈਂਟ ਕਿੰਨੀ ਹੋ ਸਕਦੀ ਹੈ ਕਿਹੜੇ ਤਰ੍ਹਾਂ ਕ੍ਰਾਈਮ ਲਈ ਸੋ ਉਹ ਬਦਲਣੀ ਹੋਵੇ ਫਿਰ ਉਹਨਾਂ ਨਾਲ ਗੱਲ ਕਰਨੀ ਪੈਂਦੀ ਆ ਉਹਨਾਂ ਨਾਲ ਵੋਟ ਕਰਕੇ ਕਿ ਅਸੀਂ ਆਹ ਚਾਹੁੰਦੇ ਆ ਅਸੀਂ ਸਟ੍ਰਿਕਟਰ ਚਾਹੁੰਦੇ ਆ ਪਰ ਜੱਜਸ ਲਿਮਿਟਡ ਆ ਕਿ ਜੋ ਉਹਨਾਂ ਨੂੰ ਦਿੰਦੇ ਉਸ ਹਿਸਾਬ ਨਾਲ ਕੰਮ ਕਰ ਸਕਦੇ ਆ ਐਜ਼ ਅ ਕੰਸਰਨਡ ਸਿਟੀਜ਼ਨ ਤੁਸੀਂ ਕੈਲੀਫੋਰਨੀਆ ਦੇ ਤੁਸੀਂ ਦੇਖ ਰਹੇ ਆ ਵੀ ਕ੍ਰਾਈਮ ਦੇ ਵਿੱਚ ਕਿਤੇ ਨਾ ਕਿਤੇ ਵਾਧਾ ਜਿਹੜਾ ਹੋ ਰਿਹਾ ਸਮੈਸ਼ ਐਂਡ ਗ੍ਰੈਬ ਹੋਰ ਸਾਰੀਆਂ ਚੀਜ਼ਾਂ ਤੁਸੀਂ ਕਿੱਦਾਂ ਦੇਖਦੇ ਆ ਸਾਰੀਆਂ ਤੁਸੀਂ ਜਸਟਿਸ ਸਿਸਟਮ ਦੇ ਵਿੱਚ ਵੀ ਆ ਇਨਵੋਲਵ ਆ ਆਮ ਵੀ ਤੁਸੀਂ ਐਜ਼ ਅ ਸਿਟੀਜ਼ਨ ਵੀ ਵਿਚਰਦੇ ਆ ਹਾਊ ਡੂ ਯੂ ਸੀ ਦਿਸ ਸੋ ਕਿੱਦਾਂ ਦੇਖਦੇ ਆ ਐਂਡ ਵਾਟ ਡੂ ਯੂ ਰਿਕਮੈਂਡ ਤੁਹਾਡੀਆਂ ਕੀ ਰਿਕਮੈਂਡੇਸ਼ਨਸ ਅਸੀਂ ਹੁਣ ਜੇ ਸਾਰੇ ਇੱਥੇ ਰਹਿੰਦੇ ਸਾਨੂੰ ਪਤਾ ਸਾਡੀ ਲਾਈਫ ਇੰਪੈਕਟ ਹੁੰਦੀ ਹੈ ਰਾਈਟ ਸਾਡੇ ਹੁਣ ਜਿੱਦਾਂ ਕਿ ਅਸੀਂ ਸਾਰੇ ਦੇਖਦੇ ਆ ਕ੍ਰਾਈਮ ਵਧੀ ਜਾਂਦਾ ਆ ਉਹਦੇ ਲਈ ਹੁਣ ਕੋਈ ਕ੍ਰਾਈਮ ਕਮਿਟ ਕਰਦਾ ਉਹਨਾਂ ਨੂੰ ਫਿਰ ਅਕਾਊਂਟੇਬਿਲਿਟੀ ਚਾਹੀਦੀ ਆ ਤੁਸੀਂ ਕ੍ਰਾਈਮ ਕਰੀ ਚਲੋ ਤੇ ਕੋਈ ਸਜ਼ਾ ਨਾ ਹੋਵੇ ਫਿਰ ਲੋਕਾਂ ਨੂੰ ਹੁੰਦਾ ਕਿ ਉਹ ਕਰੀ ਚਲੋ ਰੁਕੀਏ ਕਾਤੇ ਤੇ ਪਰ ਸਜ਼ਾ ਕਰਨੇ ਲਈ ਜਿੱਦਾਂ ਮੈਂ ਕਹਿ ਰਹੀ ਸੀਗੀ ਜੱਜਸ ਤਾਂ ਲਿਮਿਟਡ ਆ ਪਰ ਸਾਡੇ ਜਿਹੜੇ ਲਾਅ ਆ ਉਹ ਬਦਲਣੇ ਪੈਣੇ ਆ ਕਿ ਫਿਰ ਕਿਸੇ ਨੇ ਸਜ਼ਾ ਵਧਾਉਣੇ ਲਈ
ਠੀਕ ਹੈ। ਅਤੇ ਸਜ਼ਾ ਵਧਾਉਣ ਦੇ ਲਈ ਇਵੈਂਚੁਅਲੀ ਤੁਸੀਂ ਦੇਖਦੇ ਹਾਂ ਵੀ ਉਹ ਤਾਂ ਲਾਅ ਮੇਕਰਸ ਦੇ ਜਿਹੜੇ ਉਹ ਹੱਥ ਦੇ ਵਿੱਚ ਆ। ਅ, ਅ, ਇੱਥੇ ਵੀ ਕਦੇ ਤੁਸੀਂ ਕਦੀ ਇੱਦਾਂ ਫੀਲ ਕੀਤਾ ਮੋਨਿਕਾ ਜੀ, ਜਿੱਦਾਂ ਤੁਸੀਂ ਕਿਹਾ, ਪਰ ਸਮਟਾਈਮਸ ਕਮਿਊਨਿਟੀ ਜਾਂ ਕਈ ਹੋਰ ਲੋਕ ਇੱਥੇ ਇੱਦਾਂ ਫੀਲ ਕਰਦੇ ਆ ਵੀ ਸ਼ਾਇਦ ਇੱਕ ਮਾਈਨੋਰਿਟੀ ਹੋਣ ਕਰਕੇ ਸਾਨੂੰ ਜਿਹੜਾ ਇਨਸਾਫ ਆ, ਜਸਟਿਸ ਆ, ਪੂਰਾ ਨਹੀਂ ਮਿਲ ਰਿਹਾ। ਰੀਸੈਂਟਲੀ ਇੱਕ ਕੇਸ ਵਾਪਰਿਆ ਸੀ ਕੁਛ ਵਰੇ ਪਹਿਲਾਂ ਟ੍ਰੇਸੀ ਦੇ ਵਿੱਚ, ਇੱਕ ਆਪਣੇ ਇੱਕ ਬਜ਼ੁਰਗ ਨੂੰ ਕਤਲ ਕਰ ਦਿੱਤਾ ਗਿਆ ਸੀਗਾ। ਪਰ ਹਾਂਜੀ, ਉਸਦਾ ਜਿਹੜਾ ਸਸਪੈਕਟ ਸੀਗਾ, ਇਵੈਂਚੁਅਲੀ ਹੀ ਵਾਕਡ ਆਊਟ। ਉਹ ਕੀ ਉੱਥੇ ਐਵੀਡੈਂਸ ਕਲੈਕਟ ਕਰਨ 'ਚ ਮੁਸ਼ਕਿਲ ਆ ਜਾਂਦੀ ਆ, ਉਹਦੀ ਪ੍ਰੋਸੀਕਿਊਸ਼ਨ ਠੀਕ ਨਹੀਂ ਹੁੰਦੀ। ਕੀ ਆਪਾਂ ਇਹਨੂੰ ਐਜ਼ ਏ ਗ੍ਰੋਸ ਇਨਜਸਟਿਸ ਦੇਖਦੇ ਹਾਂ, ਕਿੱਦਾਂ ਦੇਖਦੇ ਹਾਂ ਐਜ਼ ਏ ਜੱਜ? ਤੁਸੀਂ ਇਹ ਸਾਰੀਆਂ ਚੀਜ਼ਾਂ ਆਲੇ ਦੁਆਲੇ ਵਾਪਰਦੇ ਆ। ਕਈ ਸਾਲ ਪਹਿਲਾਂ ਇੱਕ ਹੋਰ ਕੇਸ ਹੋਇਆ ਸੀ ਸਟੈਨਫੋਰਡ ਦੇ ਵਿੱਚ, ਇੱਕ ਕੁੜੀ ਦੇ ਨਾਲ ਕਿਸੇ ਨੇ ਰੇਪ ਕੀਤਾ, ਉਹ ਸਵਿਮਿੰਗ ਵਾਲਾ ਸੀਗਾ। ਹਾਂਜੀ, ਇਵੈਂਚੁਅਲੀ ਜੱਜ ਨੇ ਉਸਨੂੰ ਕੁਛ ਮਹੀਨੇ ਦੀ ਸਜ਼ਾ ਦੇ ਕੇ ਜਾਂ ਪ੍ਰੋਬੇਸ਼ਨ ਦੇ ਕੇ ਛੱਡਤਾ। ਇਵੈਂਚੁਅਲੀ ਉਸ ਜੱਜ ਨੂੰ ਰੀਕਾਲ ਕੀਤਾ ਗਿਆ। ਸੋ ਕਦੇ ਕਿਤੇ ਤੁਸੀਂ ਦੇਖਦੇ ਆ ਵੀ ਇਹ ਡਿਸਕ੍ਰਿਮੀਨੇਸ਼ਨ ਹੋ ਜਾਂਦੀ ਆ, ਇਹ ਵੇਰੀਏਸ਼ਨ ਆਫ ਜਸਟਿਸ ਕਿਉਂ ਆ ਜਾਂਦਾ ਹੈ? I think evidence collection ਦੇ ਵਿੱਚ ਕਈ ਕੇਸਾਂ ਦੇ ਵਿੱਚ ਐਵੀਡੈਂਸ ਬਹੁਤ ਹੁੰਦਾ ਆ, ਸਟਰੋਂਗ ਹੁੰਦਾ ਆ। ਹੂੰ, ਕਈ ਕੇਸਾਂ ਦੇ ਵਿੱਚ ਐਵੀਡੈਂਸ ਇੰਨਾ ਨਹੀਂ ਹੁੰਦਾ ਜਾਂ ਗਲਤ ਤਰ੍ਹਾਂ ਕਲੈਕਟ ਹੁੰਦਾ ਆ। ਹੂੰ, ਤੇ ਹੂੰ, ਲਾਅ ਦੇ ਥੱਲੇ ਜਿਹੜਾ ਐਵੀਡੈਂਸ ਗਲਤ ਤਰ੍ਹਾਂ ਕਲੈਕਟ ਹੋਵੇ, ਉਹ ਫਿਰ ਵਰਤ ਨਹੀਂ ਸਕਦੇ ਹੈਗੇ। ਤੇ ਹੂੰ, ਫਿਰ ਹੂੰ, ਜੋ ਐਵੀਡੈਂਸ ਨਿਕਲ ਜਾਂਦਾ ਆ, ਫਿਰ ਸਬੂਤ ਨਿਕਲ ਜਾਂਦਾ ਆ। ਹੂੰ, ਹੂੰ, ਉਹਦੀ ਪ੍ਰੋਬਲਮ ਹੋ ਜਾਂਦੀ ਆ। So it could be evidence collection problem. It could be ਕਿ ਜਿਹੜਾ prosecutor ਆ ਜਾਂ ਵਕੀਲ ਆ, ਉਹ ਨਵਾਂ ਹੋਵੇ ਜਾਂ ਉਹਨੂੰ ਪਤਾ ਨਾ ਹੋਵੇ ਕਿ ਹਰ ਇੰਡਸਟਰੀ ਦੇ ਵਿੱਚ ਕਈ ਲੋਕੀ ਵਧੀਆ ਕੰਮ ਕਰਦੇ ਆ, ਕਈ ਠੀਕ ਕੰਮ ਕਰਦੇ ਆ, ਕਈ ਘਟੀਆ ਕੰਮ ਕਰਦੇ ਆ, ਤੇ ਸਾਰੀ ਇੰਡਸਟਰੀਜ਼ ਹੁੰਦਾ ਹੈ। ਸੋ ਇਸ ਤੁਹਾਨੂੰ ਕੌਣ ਮਿਲਦਾ ਆ। ਹੂੰ, ਤੇ ਹੂੰ, once again also limited ਹੁੰਦਾ ਹੈ ਕਿ law ਕਿਹੜੇ ਤੇ ਉਹਨਾਂ ਦੀ ਲਿਮਿਟਸ ਕੀ ਆ, ਕਿ ਕੀ ਪਨਿਸ਼ਮੈਂਟ ਹੋ ਸਕਦੀ ਆ। ਪਰ ਅਸੀਂ ਕਮਿਊਨਿਟੀ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਆਵਾਜ਼ ਸੁਣਾਈਏ। ਹੂੰ, ਅਸੀਂ ਦੱਸੀਏ ਕਿ ਅਸੀਂ ਕੁਝ ਹੋਰ ਚਾਹੁੰਦੇ ਆ, ਅਸੀਂ ਹੂੰ, ਜ਼ਿਆਦਾ ਚਾਹੁੰਦੇ ਆ। ਤੇ ਉਹਦੇ ਲਈ ਸਾਨੂੰ ਹੁਣ ਆਪ ਖੜਨਾ ਪੈਣਾ ਆ ਆਫਿਸ ਲਈ। ਅਸੀਂ ਇੱਥੇ ਬੈਠ ਕੇ ਬਾਕੀਆਂ ਤੇ ਨਹੀਂ ਡਿਪੈਂਡ ਕਰੀ ਸਕਦੇ ਕਿ ਤੁਸੀਂ ਸਾਡੇ ਲਈ ਆਹ ਕਰੋ, ਤੁਸੀਂ ਸਾਡੇ ਲਈ ਆਹ ਕਰੋ। ਸਾਨੂੰ ਆਪਣੇ ਆਪ ਲਈ ਵੀ ਕੁਝ ਕਰਨਾ ਪੈਂਦਾ ਆ। ਤੇ ਹੁਣ ਹੂੰ, ਜਿੱਦਾਂ ਮੈਂ ਮਰਸੈਡ ਲਈ ਖੜੀ ਆ ਜੱਜ ਲਈ, ਜੀ, ਮੈਂ ਜਿੱਤ ਗਈ ਤੇ ਮੈਂ ਮਰਸੈਡ ਕਾਉਂਟੀ ਦੇ ਵਿੱਚ ਪਹਿਲੀ ਪੰਜਾਬੀ ਜੱਜ ਹੋਣੀ ਆ, ਪਹਿਲੀ ਹੂੰ, ਇੰਡੀਅਨ ਜੱਜ ਹੋਣੀ ਆ। ਇੰਨੇ ਸਾਲਾਂ ਦੇ ਸਾਡੇ ਲੋਕ ਮਰਸੈਡ ਕਾਉਂਟੀ 'ਚ ਹੈਗੇ ਆ, 50 years 60 years, ਹਲੇ ਤੱਕ ਕੋਈ ਜੱਜ ਲਈ ਖੜਿਆ ਨਹੀਂ ਹੈਗਾ, ਰਾਈਟ? ਹੁਣ ਹੂੰ, ਮੈਂ ਹੂੰ, ਖੜੀ ਹਾਂ। ਹੁਣ ਸਾਡੇ ਲਈ ਇੱਥੇ ਮੇਅਰ ਲਈ ਕੋਈ ਖੜੇ, ਸਾਡੇ ਲਈ ਅਸੈਂਬਲੀ ਇੱਥੇ ਕੋਈ ਖੜੇ। ਆਪਣੇ ਬੰਦੇ ਹੁਣ ਜੋ ਖੜੂਗੇ, ਫਿਰ ਆਪਣੀ ਇੰਟਰਸਟ ਵੀ ਰਿਪਰੈਜ਼ੈਂਟ ਕਰ ਸਕਦੇ ਆ। ਹੂੰ। We have to become more proactive. ਹੂੰ, ਨਹੀਂ ਬਿਲਕੁਲ, ਰਿਪਰੈਜ਼ੈਂਟੇਸ਼ਨ ਹੋਵੇ, ਵਧੀਆ ਕੰਮ ਹੋਵੇ ਤਾਂ ਇਹੀ ਸਾਰਿਆਂ ਦੀ ਜਿਹੜੀ ਡਿਮਾਂਡ ਹੁੰਦੀ ਆ, ਇਹੀ ਜਿਹੜੀ ਲੋਕਾਂ ਦੀ ਜਿਹੜੀ ਉਹ ਮੰਗ ਹੁੰਦੀ ਆ। ਤੇ ਮੋਨਿਕਾ ਜੀ, ਆਈ ਡੋਂਟ ਨੋ ਫਿਰ ਸੇ ਤੁਹਾਡੀ ਜਿਹੜੀ ਇਹ ਆਬਵੀਅਸਲੀ ਇਹ ਨਾਨ ਪਾਰਟੀਜ਼ਨ ਇਹ ਸੀਟ ਹੁੰਦੀ ਹੈ, ਨਾਨ ਪਾਰਟੀਜ਼ਨ ਹਾਂਜੀ, ਇਲੈਕਸ਼ਨ ਆ ਇਹ? ਹਾਂਜੀ, ਇਹ ਨਾਨ ਪਾਰਟੀਸਨ ਇਲੈਕਸ਼ਨ ਆ। ਠੀਕ ਹੈ। ਆਪਾਂ ਰਾਈਟ ਨਾਓ ਦੇਖ ਰਹੇ ਹਾਂ ਉੱਦਾਂ ਪੂਰੀ ਕੰਟਰੀ ਦੇ ਵਿੱਚ ਪਾਰਟੀਜ਼ਨ ਚਾਰਜਡ ਬਹੁਤ ਕੁਛ ਜਿਹੜਾ ਉਹ ਚੱਲ ਰਿਹਾ ਆ। ਐਵਰੀ ਡੇ ਕੁਛ ਨਾ ਕੁਛ ਅਦਾਲਤਾਂ ਦੇ ਵਿੱਚ ਚੱਲ ਰਿਹਾ, ਕਿਤੇ ਜਾਰਜੀਆ ਦਾ ਮਸਲਾ ਚੱਲ ਰਿਹਾ, ਕਿਤੇ ਨਿਊਯਾਰਕ ਦੇ ਵਿੱਚ ਆ। ਇਹ ਸਾਰੀਆਂ ਚੀਜ਼ਾਂ ਨੂੰ ਆਮ ਲੋਕਾਂ ਦੇ ਲਈ ਸਮਝਣਾ ਵੀ ਕਈ ਵਾਰੀ ਬਹੁਤ ਮੁਸ਼ਕਿਲ ਜਿਹੜਾ ਹੋ ਜਾਂਦਾ ਆ। ਤੁਸੀਂ ਹਾਂਜੀ। ਤੁਸੀਂ ਕਾਨੂੰਨ ਦੇ ਨਾਲ ਚੱਲ ਰਹੇ ਆ, ਤੁਸੀਂ ਸਾਰੀ ਉਹਦੀ ਸਟੱਡੀ ਕੀਤੀ ਆ। ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਆ? ਇੱਕ ਆਮ ਨਾਗਰਿਕ ਨੂੰ, ਇੱਕ ਆਮ ਵੋਟਰ ਨੂੰ ਇਹਨਾਂ ਦਾ ਕਿੰਨਾ ਕੁ ਮੈਟਰ ਕਰਦਾ ਆ ਜਾਂ ਕੀ ਅਸਰ ਪੈਂਦਾ ਹੈ ਸਾਰੀਆਂ ਚੀਜ਼ਾਂ ਦਾ? ਬਹੁਤ ਕੁਛ ਹੋ ਰਿਹਾ ਦੁਨੀਆ ਦੇ ਵਿੱਚ ਇਸ ਵੇਲੇ, ਇੰਟਰਨੈਸ਼ਨਲੀ, ਨੈਸ਼ਨਲੀ, ਲੋਕਲੀ। ਐਂਡ ਇਸ ਸਾਲ ਦੇਖਦੇ ਹੁਣ ਅਸੀਂ ਕੀ ਕਰਦੇ ਹਾਂ ਐਜ਼ ਏ ਕੰਟਰੀ, ਰਾਈਟ? ਹੁਣ ਸਾਡਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣ ਲੱਗਾ ਹੈ। ਅਸੀਂ ਦੇਖ ਰਹੇ ਹਾਂ ਕਿ ਕੀ ਹੋ ਰਿਹਾ ਆ ਤੇ ਸਾਡੀਆਂ ਆਪਸ਼ਨਸ ਕੀ ਆ। ਹੂੰ, ਹੂੰ। It's a unique time. It's a difficult time. But yeah, ਜਿਹੜੇ ਹੁਣ ਮੈਂ ਜੱਜ ਲਈ ਖੜੀ ਹਾਂ, ਸੋ ਮੈਂ ਹੁਣ ਏਦਾਂ ਕੁਛ ਜ਼ਿਆਦਾ ਕਹਿ ਨਹੀਂ ਸਕਦੀ ਪੋਲੀਟਿਕਸ ਦੇ ਬਾਰੇ ਪਬਲਿਕਲੀ। ਹੂੰ, ਪਰ ਹੂੰ। ਜੋ ਹੋ ਰਿਹਾ ਮੈਂ ਦੇਖ ਰਹੀ ਹਾਂ। ਹੂੰ, ਹੂੰ। ਨਹੀਂ, ਬਿਲਕੁਲ। ਤੇ ਮੋਨਿਕਾ ਜੀ, ਇਸ ਤੋਂ ਇਲਾਵਾ ਤੁਸੀਂ ਕਮਿਊਨਿਟੀ ਦੇ ਵਿੱਚ ਵਿਚਰਦੇ ਹੋਏ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਕੀਤੀਆਂ ਆ ਜਾਂ ਕੀ-ਕੀ ਅਕੰਪਲਿਸ਼ਮੈਂਟਸ ਆ ਜਿਹੜੀਆਂ ਤੁਸੀਂ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ?
ਹਾਂਜੀ, ਸੋ ਜਿੱਦਾਂ ਮੈਂ ਕਿਹਾ ਮੈਂ ਹੁਣ 15 ਸਾਲਾਂ ਦੀ ਕਮਿਊਨਿਟੀ ਦੇ ਵਿੱਚ ਵਕੀਲ ਆ ਹੂੰ, ਤੇ ਹੂੰ, ਮੈਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਸਾਡੀ ਕਮਿਊਨਿਟੀ ਸੇਫ ਰਹੇ ਤੇ ਉਹਦੇ ਲਈ ਮੈਂ ਕੰਮ ਕਰਦੀ ਹਾਂ। ਹੂੰ, ਹੂੰ, ਉਹਦੇ ਅੱਗੇ ਜਿੱਦਾਂ ਹੁਣ ਮੈਂ ਤੇ ਮੇਰੇ ਹਸਬੈਂਡ ਸਾਡੇ 2-3 ਸਾਲ ਦੇ ਨਿਆਣੇ ਆ, ਇੱਕ ਮੁੰਡਾ ਇੱਕ ਕੁੜੀ ਤੇ ਅਸੀਂ ਪਤਾ ਨਹੀਂ ਆ ਕੀ ਸੀਗਾ ਅਸੀਂ ਉਹਦੇ earthquake ਤਾਂ ਨਹੀਂ ਸੀਗਾ? ਆਈ ਡੋਨਟ ਨੋ ਤੁਸੀਂ ਫੀਲ ਕੀਤਾ? I didn't feel it, I heard the noise ਵੀ I ਆਵਾਜ਼ heard ਆਈ the ਸੀ। noise. Yeah, ਹਾਂਜੀ, it shaked. ਓਕੇ, So, ਮੈਂ ਹੁਣ ਕਮਿਊਨਿਟੀ ਵਿੱਚ ਇਨਵੈਸਟਮੈਂਟ ਮੇਰੀ ਹੈਗੀ ਆ ਕਿ ਕਿਸੇ ਚੰਗੀ ਜਗ੍ਹਾ 'ਚ ਰਹੀਏ, ਸੇਫ ਜਗ੍ਹਾ 'ਚ ਰਹੀਏ। ਸੋ ਮੈਂ ਹੁਣ ਜਿੱਦਾਂ ਕਿ ਨਿਆਣਿਆਂ ਦੇ ਜਿਹੜੇ ਸਪੋਰਟਸ ਹੁੰਦੇ ਮੈਂ ਉਹ ਕੋਚ ਕਰਦੀ ਹਾਂ। ਮੈਂ ਓਕੇ, ਮੈਂਟਰਸ਼ਿਪ ਪ੍ਰੋਗਰਾਮ ਕਰਦੀ ਹਾਂ। ਜਿਹੜੇ ਹੁਣ ਨਿਆਣੇ ਆ ਕਾਲਜ ਦੇ ਵਿੱਚ ਜਿਹੜੇ ਵਕੀਲ ਬਣਨਾ ਮੰਗਦੇ ਆ, ਮੈਂ ਉਹਨਾਂ ਦੀ ਮਦਦ ਕਰਦੀ ਹਾਂ। ਅਸੀਂ ਮਰਸੈਟ ਕਾਉਂਟੀ ਦੇ ਵਿੱਚ ਇੰਡੀਅਨ ਚੈਂਬਰ ਆਫ ਕਾਮਰਸ ਇੱਕ ਸ਼ੁਰੂ ਕੀਤਾ ਸੀਗਾ 2019 ਦੇ ਵਿੱਚ ਤੇ ਹੂੰ, ਹੂੰ, ਅਸੀਂ ਜਿਹੜੇ ਇੰਡੀਅਨ ਬਿਜ਼ਨਸ ਹੈ ਅਸੀਂ ਉਹ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਹੁਣ ਪੰਜਾਬੀ ਨਿਆਣਿਆਂ ਨੂੰ ਸਕੂਲਾਂ 'ਚ ਸਕਾਲਰਸ਼ਿਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬਿਯੋਂਡ ਜਸਟ ਵਕੀਲ ਕੰਮ ਦੇ ਨਾਲ ਮੈਂ ਉੱਦਾਂ ਵੀ ਆਪਣੀ ਕਮਿਊਨਿਟੀ ਦੇ ਵਿੱਚ ਹਮੇਸ਼ਾ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਹੂੰ, ਕਿ ਸਾਡੀ ਗਰੋਥ ਹੋਵੇ ਤੇ ਅਸੀਂ ਹੁਣ ਅੱਗੇ ਪਹੁੰਚੀਏ। ਬਿਲਕੁਲ। ਤੇ ਇਹਦੇ ਲਈ ਜਿੱਦਾਂ ਤੁਸੀਂ ਇੱਕ ਰਾਹ ਚੁਣਿਆ ਆ, ਸਟੱਡੀ ਕੀਤੀ ਇਸ ਦੇ ਵਿੱਚ, ਫਿਰ ਇਵੈਂਚੁਅਲੀ ਇਸ ਵਾਲੀ ਪੋਜੀਸ਼ਨ ਤੱਕ ਦੇ ਲਈ ਤੁਸੀਂ ਰਨ ਕਰ ਰਹੇ ਆ। ਜਿਹੜੇ ਨਿਆਣੇ ਇਸ ਟਾਈਮ ਪੜ੍ਹ ਰਹੇ ਆ ਜਾਂ ਇਸ ਪਾਸੇ ਵੱਲ ਨੂੰ ਜਾਣਾ ਚਾਹੁੰਦੇ ਆ, ਵਾਟਸ ਦਾ ਪ੍ਰੋਸੈਸ, ਜੇ ਤੁਸੀਂ ਥੋੜ੍ਹਾ ਜਿਹਾ ਉਹਦਾ ਦੱਸ ਸਕਦੇ ਆ ਵੀ ਕਾਹਦੇ 'ਚ ਪੜ੍ਹਾਈ ਕਰਨੀ ਆ, ਕਿੱਦਾਂ ਇਸ ਤਰੀਕੇ ਤੱਕ ਇੱਥੇ ਤੱਕ ਕਿੱਦਾਂ ਪਹੁੰਚਿਆ ਜਾ ਸਕਦਾ ਹੈ? ਸੋ ਹਮੇਸ਼ਾ ਇਹੀ ਪੁੱਛਦੇ ਹੁੰਦੇ ਕਿ ਅਸੀਂ ਕਾਹਦੀ ਪੜ੍ਹਾਈ ਕਰੀਏ ਤੇ ਹੂੰ, ਲਾਅ ਸਕੂਲ ਦੀ ਇੱਕ ਚੰਗੀ ਚੀਜ਼ ਹੈ ਕਿ ਤੁਸੀਂ ਜੋ ਮਰਜ਼ੀ ਪੜ੍ਹ ਸਕਦੇ ਆ। ਓਕੇ, ਕੋਈ ਵੀ ਚੀਜ਼ ਸੋਚੋ ਦੁਨੀਆ ਦੇ ਵਿੱਚ ਉਹਦੇ ਨਾਲ ਕੋਈ ਨਾ ਕੋਈ ਲਾਅ ਹੁੰਦੇ ਆ। ਓਕੇ, ਤੁਸੀਂ ਸਪੋਰਟਸ ਦੇਖ ਲਓ, ਸਪੋਰਟਸ ਲਾਅ ਆ। ਮੈਡੀਸਿਨ ਦੇਖ ਲਓ, ਮੈਡੀਕਲ ਲਾਅ ਆ। ਬਿਜ਼ਨਸ ਦੇਖ ਲਓ, ਬਿਜ਼ਨਸ ਲਾਅ ਆ। ਸੋ ਜਿਹੜੀ ਵੀ ਤੁਹਾਡੀ ਇੰਟਰਸਟ ਆ ਉਹ ਪਰਸੂ ਕਰੋ ਤੇ ਉਹਦੇ ਇੰਟਰਸਟ ਦੇ ਨਾਲ ਦੇ ਕੋਈ ਨਾ ਕੋਈ ਲਾਅ ਹੋਣੇ ਆ। ਸੋ ਜੋ ਵੀ ਤੁਹਾਡਾ ਜੀ ਕਰਦਾ ਉਹ ਪੜ੍ਹੋ, ਪਰ ਜੋ ਵੀ ਪੜ੍ਹਦੇ ਆ ਚੰਗੀ ਤਰ੍ਹਾਂ ਪੜ੍ਹੋ, ਗੈਟ ਗੁੱਡ ਗ੍ਰੇਡਸ ਐਂਡ ਤੇ ਫਿਰ ਤੁਹਾਨੂੰ LSAT ਲੈਣਾ ਪੈਂਦਾ ਹੈ। ਜਿੱਦਾਂ SAT ਸੀਗਾ ਕਾਲਜ ਜਾਣ ਲਈ, ਜੀ, ਲਾਅ ਸਕੂਲ ਜਾਣ ਲਈ LSAT ਆ। ਉੱਥੇ ਵੀ ਹਾਈ ਸਕੋਰ ਕਰਨਾ ਪੈਂਦਾ ਹੈ ਤੇ ਉਹ ਟੈਸਟ ਲੈਣ ਤੋਂ ਪਹਿਲਾਂ ਕਲਾਸਿਸ ਅਵੇਲੇਬਲ ਹੈ ਤੇ ਕਿਤਾਬਾਂ ਅਵੇਲੇਬਲ ਹੈ ਪੜ੍ਹਨ ਲਈ, ਸਟੱਡੀ ਕਰਨ ਲਈ। ਸੋ ਐਗਜ਼ਾਮ ਚੰਗੀ ਤਰ੍ਹਾਂ ਦਿਓ ਤੇ ਗ੍ਰੇਡਾਂ ਚੰਗੀ ਤਰ੍ਹਾਂ ਕਰੋ, ਜੋ ਮਰਜ਼ੀ ਪੜ੍ਹੋ ਪਰ ਦਿਲ ਲਾ ਕੇ ਪੜ੍ਹੋ। ਤੇ ਫਿਰ ਤੁਸੀਂ ਲਾਅ ਸਕੂਲ ਜਾਂਦੇ ਆ, ਪਹਿਲਾਂ ਤਾਂ ਉਹ ਤੁਹਾਨੂੰ ਜਨਰਲ ਐਜੂਕੇਸ਼ਨ ਦਿੰਦੇ ਆ ਹਰ ਤਰ੍ਹਾਂ ਦੇ ਲਾਅ ਦੇ ਬਾਰੇ, ਕੰਟਰੈਕਟਸ, ਟੋਰਟਸ, ਕਨਸਟੀਟਿਊਸ਼ਨਲ, ਕ੍ਰਿਮੀਨਲ। ਫਿਰ ਤੁਸੀਂ ਉਹਦੇ ਬਾਅਦ ਚੂਜ਼ ਕਰੋ ਕਿ ਤੁਸੀਂ ਕਿੱਦਾਂ ਦਾ ਲਾਅ ਕਰਨਾ ਮੰਗਦੇ ਆ। There's so many different variations and options. So ਮੈਨੂੰ ਸੀਗਾ ਕ੍ਰਿਮੀਨਲ ਲਾਅ ਦਾ ਇੰਟਰਸਟ ਸੀਗਾ, ਸੋ ਮੈਂ ਕ੍ਰਿਮੀਨਲ ਲਾਅ ਸਟੱਡੀ ਕੀਤਾ। ਪਰ ਠੀਕ ਹੈ। ਇਮੀਗ੍ਰੇਸ਼ਨ ਹੈਗਾ ਆ, ਸਿਵਲ ਰਾਈਟਸ ਹੈਗਾ ਆ, ਰਾਈਟ, probate, wills, trust, ਜੋ ਵੀ ਤੁਹਾਡੀ ਇੰਟਰਸਟ ਹੈ ਉਹਦੇ ਨਾਲ ਦਾ ਕੋਈ ਨਾ ਕੋਈ ਲਾਅ ਦਾ ਸਿਸਟਮ ਹੈਗਾ ਆ। ਠੀਕ ਹੈ। ਕੈਲੀਫੋਰਨੀਆ ਦੇ ਵਿੱਚ ਮੋਨਿਕਾ ਜੀ ਇਹ ਵੀ ਇੱਕ ਗੱਲਬਾਤ ਜਿਹੜੀ ਆਪਾਂ ਚੱਲ ਰਹੀ ਹੈ ਜਾਂ ਸੁਣਦੇ ਆ ਵੀ ਆਪਣੇ ਅਮਰੀਕਾ 'ਚ ਇਨ ਜਨਰਲ ਸਭ ਤੋਂ ਜ਼ਿਆਦਾ ਇਨਕਾਰਸੋਨੇਟਡ ਲੋਕ ਨੇ, ਵੀ ਸਭ ਤੋਂ ਜ਼ਿਆਦਾ ਲੋਕ ਜੇਲ੍ਹਾਂ 'ਚ ਨੇ। ਇੱਥੇ ਇੱਕ ਧਿਰ ਜਿਹੜੀ ਇਹ ਕਹਿੰਦੀ ਆ ਵੀ ਇਹ ਘੱਟ ਹੋਣੇ ਚਾਹੀਦੇ ਆ। ਦੂਜੇ ਪਾਸੇ ਆਪਾਂ ਦੇਖਦੇ ਹਾਂ ਵੀ ਕ੍ਰਾਈਮ ਵੀ ਨਾਲ ਦੇ ਨਾਲ ਵੱਧ ਰਿਹਾ ਹੈਗਾ ਆ, ਵੀ ਜੇ ਲੋਕਾਂ ਉਹਨਾਂ ਨੂੰ ਛੱਡਦੇ ਆ ਦੇ ਕਮਿਟ ਕ੍ਰਾਈਮਸ ਈਵਨ ਜਦੋਂ ਉਹਨਾਂ ਨੂੰ ਬਾਹਰ ਜਿਹੜਾ ਉਹ ਛੱਡਿਆ ਜਾਂਦਾ ਆ। ਸੋ ਜੇ ਤੁਹਾਡੇ ਮੂਹਰੇ ਕੋਈ ਇੱਦਾਂ ਦੇ ਕੇਸ ਆਉਂਦੇ ਆ, ਮੌਕਾ ਆਉਂਦਾ ਆ, ਹਾਊ ਯੂ ਗੋਨੋ ਕਿਤੇ ਜੱਜ ਕਿੱਦਾਂ ਕਰਨ ਬਾਰੇ ਤੁਸੀਂ ਸੋਚਦੇ ਆ? ਯੂ ਗੋਨੋ ਹੈਵ ਅ ਹਾਰਡ ਸਟਾਂਸ, ਥੋੜਾ ਸੌਫਟ ਸਟਾਂਸ, ਯੂ ਗੋਨੋ ਬੀ ਇਨ ਬਿਟਵੀਨ? I know it's a very difficult question to answer, but ਫਿਰ ਵੀ how do you approach this? I think ਹਰ ਕੇਸ ਨੂੰ ਸੈਪਰੇਟਲੀ ਅਪਰੋਚ ਕਰਨਾ ਪੈਂਦਾ ਆ। ਈਚ ਕੇਸ ਇਜ਼ ਡਿਫਰੈਂਟ, ਹੈ ਨਾ? ਜਿੱਦਾਂ ਕਿ ਹਰ ਕੇਸ ਦੇ ਕੀ ਹੋਇਆ, ਕੀ ਐਵੀਡੈਂਸ ਆ, ਕੀ ਲਾਅ ਆ, ਈਚ ਕੇਸ ਇਜ਼ ਯੂਨੀਕ। ਸੋ ਕਈ ਕੇਸਾਂ ਦੇ ਵਿੱਚ ਕਦੀ ਸੌਫਟ ਸਟੈਂਸ ਲੈਣਾ ਪੈਂਦਾ ਆ, ਕਈ ਕੇਸਾਂ ਦੇ ਵਿੱਚ। ਕਈ ਕੇਸਾਂ ਦੇ ਵਿੱਚ ਸਾਨੂੰ ਵੈਰੀ ਫਰਮ ਸਟੈਂਸ ਲੈਣਾ ਪੈਂਦਾ ਆ। ਸੋ ਹੁਣ ਜਿੱਦਾਂ ਕਿ ਔਖਾ ਹੈ ਕਹਿਣੇ ਲਈ ਕਿ ਇਟ ਵੇਰੀਜ਼। ਹੁਣ ਕਿਸੇ ਨੇ 3 ਵਾਰੀ ਪਹਿਲਾਂ ਚੋਰੀ ਕੀਤੀ, ਹੁਣ ਦੁਬਾਰਾ ਚੋਰੀ ਕੀਤੀ ਆ, ਉਹਨਾਂ ਨੂੰ ਤੁਹਾਨੂੰ ਬਥੇਰੇ ਮੌਕੇ ਮਿਲ ਚੁੱਕੇ ਆ। ਪਰ ਕੋਈ ਕਹਿ ਦੋ 18 ਸਾਲਾਂ ਦਾ ਪਹਿਲੀ ਵਾਰੀ ਆਇਆ ਆ ਕੋਰਟ ਦੇ ਵਿੱਚ, ਉਹਨਾਂ ਨੂੰ ਥੋੜਾ ਸੌਫਟਰ ਚਾਂਸ ਦੇਣਾ ਪੈਂਦਾ ਆ। ਸੋ ਇਟ ਡਿਪੈਂਡਸ ਕਿ ਸਿਚੁਏਸ਼ਨ ਕੀ ਆ, ਪਰ I think accountability is the most important thing. If ਤੁਸੀਂ ਕੁਝ ਗਲਤ ਕੀਤਾ ਆ, you have to be accountable for it. ਨਹੀਂ accountability ਨਾ ਕਰੋ, ਫਿਰ ਲੋਕੀ ਕਰਦੇ ਰਹਿੰਦੇ ਤੇ ਫਿਰ ਜਿਹੜੇ ਬਾਕੀ ਦੇ ਆ ਉਹਨਾਂ ਨੂੰ ਕੀ ਆ?
ਅਸੀਂ ਵੀ ਹੁਣ ਸਾਰੇ ਲਾਅ ਫਾਲੋ ਕਰਦੇ ਆ, ਉਹਦਾ ਵੀ ਕੋਈ ਫਾਇਦਾ ਹੋਣਾ ਚਾਹੀਦਾ ਆ, ਐਗਜ਼ੈਕਟਲੀ ਰਾਈਟ? ਮੇਰੇ ਸੋ ਲਾਅ ਅਬਿਡਿੰਗ ਗਲਤੀ ਕਰੋ, ਗਲਤੀ ਦੇ ਨਾਲ ਫਿਰ ਤੁਹਾਨੂੰ ਪਨਿਸ਼ਮੈਂਟ ਵੀ ਦੇਣੀ ਪੈਂਦੀ ਹੈ, ਜਿੱਦਾਂ ਹੁਣ ਨਿਆਣਿਆਂ ਦੇ ਨਾਲ ਹੁੰਦਾ ਆ, ਉਹਨਾਂ ਨੇ ਕੁਛ ਗਲਤ ਕੀਤਾ ਹੈ, ਯੂ ਹੈਵ ਟੂ ਗਿਵ them the discipline, ਨਹੀਂ ਤਾਂ ਉਹ ਦੁਬਾਰਾ ਕਰਦੇ ਹੀ ਰਹਿੰਦੇ ਆ। ਜੀ ਬਿਲਕੁਲ। ਤੇ ਮੋਨਿਕਾ ਜੀ, ਜਿਹੜੀ ਇਸ ਵਾਰ ਮਾਰਚ ਦੀ ਜਿਹੜੀ ਇਲੈਕਸ਼ਨ ਆ, ਇਜ਼ ਦਿਸ ਪ੍ਰਾਇਮਰੀ ਤੁਹਾਡੇ ਲਈ ਹੁੰਦੀਆਂ ਜਿਹੜੇ ਜੱਜਸ ਦੇ ਲਈ, ਜਾਂ ਇਹ ਫਾਈਨਲ ਹੁੰਦੀ ਹੈ ਇਹ ਵਾਲੀ ਜਿਹੜੀ ਇਲੈਕਸ਼ਨ ਆ? ਫਾਈਨਲ ਹੋ ਸਕਦੀ ਆ। ਹੁਣ ਮੈਂ ਅਸੀਂ 3 ਜਣੇ ਆ ਖੜੇ ਇਸ ਜਗ੍ਹਾ ਤੇ, 3 ਜਣੇ ਖੜੇ ਆ। ਹੁਣ ਇਸ ਇਲੈਕਸ਼ਨ ਦੇ ਵਿੱਚ ਮਾਰਚ 5th 'ਚ if ਸਾਰੇ ਨੇ ਵੋਟ ਪਾਉਣ, ਰਾਈਟ? ਚੇਤਾ ਰੱਖਿਓ, ਵੋਟ ਪਾਉਣ ਲਈ ਹੁਣ ਬਸ 8 ਦਿਨ ਰਹਿੰਦੇ ਆ, ਨਹੀਂ 7 ਦਿਨ ਰਹਿੰਦੇ ਆ, ਹਫ਼ਤੇ 'ਚ ਇਲੈਕਸ਼ਨ ਹੋਣ ਲੱਗਾ ਆ। ਤੁਸੀਂ ਮੇਲ ਕਰ ਸਕਦੇ ਆ ਜਾਂ ਆਪੇ ਅੰਦਰ ਲੈ ਕੇ ਜਾ ਸਕਦੇ ਆ। ਮਾਰਚ ਦੇ ਵਿੱਚ 50% +1 ਵੋਟ ਮੈਨੂੰ ਮਿਲ ਗਈ ਤੇ ਫਿਰ ਮੈਂ ਮਾਰਚ ਜਿੱਤ ਜਾਣਾ ਆ, it'll be done। ਨਹੀਂ 50% +1 ਹੋਈ, ਫਿਰ ਜਿਹੜੇ ਟਾਪ 2 ਵੋਟ ਗੇਟਰ ਆ, ਅਸੀਂ ਨਵੰਬਰ 'ਚ ਜਾਣਾ ਆ। ਸੋ ਮੈਂ ਜਿੱਤ ਸਕਦੀ ਹਾਂ ਮਾਰਚ ਦੇ ਵਿੱਚ, ਸਾਰੇ ਨੇ ਵੋਟ ਪਾਉਣ ਤਾਂ। ਜੀ ਜੀ, ਚਲੋ ਥੈਂਕ ਯੂ ਮੋਨਿਕਾ ਜੀ, ਬੜੀ ਮਿਹਰਬਾਨੀ। ਤੇ ਆਉਂਦੀਆਂ ਮਾਰਚ 5 ਦੀਆਂ ਜਿਹੜੀਆਂ ਇਹ ਜਿਸਨੂੰ ਸੁਪਰ ਟਿਊਜ਼ਡੇ ਵੀ ਆਖਿਆ ਜਾ ਰਿਹਾ ਹੈ, ਵੀ ਉਸ ਦਿਨ ਜਿੰਨੇ ਵੀ ਰਜਿਸਟਰਡ ਵੋਟਰਸ ਨੇ ਸਾਰਿਆਂ ਦੇ ਘਰਾਂ 'ਚ ਤਕਰੀਬਨ ਬੈਲਟ ਜਿਹੜੇ ਉਹ ਪਹੁੰਚ ਚੁੱਕੇ ਆ, ਵੋਟਰ ਗਾਈਡਸ ਪਹੁੰਚ ਚੁੱਕੀਆਂ ਆ। ਪਈਆਂ ਨਾ ਰਹਿ ਜਾਣ, ਕਿਤੇ ਇੱਦਾਂ ਹੀ ਨਾ ਸੁੱਟਣੀਆਂ ਪੈ ਜਾਣ। ਸੋ ਮੇਕ ਸ਼ੋਰ ਕਰੋ ਵੀ ਆਪਣੀ ਤੁਸੀਂ ਵੋਟ ਪਾਓ। ਜਿਹੜੇ ਵੀ ਇਕੱਲੀਆਂ ਇਹਨਾਂ ਦੀਆਂ ਨਹੀਂ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਲੈਕਸ਼ਨਸ ਨਾਲ ਦੇ ਨਾਲ ਹੈਗੀਆਂ, ਉਹਨਾਂ ਦੇ ਉੱਤੇ ਵੋਟ ਪਾ ਕੇ ਤੁਸੀਂ ਟਰਨ ਇਨ ਜਿਹੜਾ ਉਸਨੂੰ ਜ਼ਰੂਰ ਕਰ ਦਿਓ, ਜਾਂ ਵੋਟ ਡੇ ਵਾਲੇ ਦਿਨ, ਜਿਸ ਦਿਨ ਇਲੈਕਸ਼ਨ ਡੇ ਆ, ਉਸ ਦਿਨ ਵੀ ਜਾ ਕੇ ਤੁਸੀਂ ਇਨ ਪਰਸਨ ਵੀ ਜਿਹੜੀ ਉਹ ਵੋਟ ਪਾ ਸਕਦੇ ਆ। ਥੈਂਕ ਯੂ ਮੋਨਿਕਾ ਜੀ, ਮਿਹਰਬਾਨੀ, ਧੰਨਵਾਦ। Thank you, and Monika Saini-Donabed ਦੀ ਵੋਟ ਪਾਇਓ।